पानी याद रखी मेरी ना तबीयत है थोड़ी जी तो मैंने पानी की जरूरत पै जाए तो जी बेबे ਇਹਦਾ मान है ਜਿਹੜੇ ਦੇ ਭੋਏ ਕੋਲੋਂ ਵੱਡੇ ਰੁੱਖ ਤੇ ਵਿਹੜੇ ਕੋਲੋਂ ਮਾਂ ਮੁਕਣਾ ਹੈ ਉਸੇ ਦੇ ਛਾਂ ਦੇ ਸੁੱਖ ਮਰ ਜਾਣ ਉਹਨੂੰ ਕਤਰੇ ਪਿੱਛੋਂ ਮੰਜੀ ਦੀ ਸਿਰਾਂਦੀ ਭੋਏ ਤੇ ਪਥੱਲਾ ਮਾਰੀ ਬੈਠੀ ਨੂੰ ਮਾਂ ਦੀ ਆਖੀ ਹੋਈ ਇਹ ਗੱਲ ਚੇਤੇ ਆਉਂਦੀ ਤੇ ਉਹ ਮਾਂ ਦੇ ਮੂੰਹ ਵੱਲੋਂ ਵੇਖ ਵੇਖ ਉੱਚੀ ਉੱਚੀ ਢਾਈ ਮਾਰ ਕੇ ਰੋਣ ਲੱਗ ਪਈ। ਸ਼ਾਮ ਕੋਲ ਐਰੀ ਐ ਰਲਦਿਆਂ ਨਾਲ ਹੀ ਜਦੋਂ ਮਸੀਤੇ ਐਲਾਨ ਹੋਇਆ ਇੰਨਾ ਲਿੱਲਾ ਹੈ व ਇੰਨਾ ਅਲੈਹ ਰਾਜਿਊਨ ਬੇਬੇ ਮਰ ਗਈ। ਰੱਬ ਦੀ ਰਜ਼ਾ ਹੋਇਆ ਜੋ ਆਪਣੀਆਂ ਮਰਜ਼ੀਆਂ ਕਰਨ ਵਾਲਾ ਹੋਕਾ ਦੇਵਣ ਵਾਲੇ ਦੀ ਆਵਾਜ਼ ਦੱਸ ਛੱਡਿਆ ਹਾਇਆ ਜੋ ਇਹਦਾ ਦਿਲ ਰੁੰਦਾ ਪਿਆ ਪਰ ਬੁਲਾਰੇ ਨੂੰ ਮਸੇ ਕਾਬੂ ਕੀਤੀ ਖੜਾ। ਐਲਾਨ ਕੀਆ ਸਾਦਾ ਆ ਤੇ ਉਹ ਵੀ ਹਸ਼ਰ ਦਾ ਜਿਹੜਾ ਜਿੱਥੇ ਜਿਵੇਂ ਹਾ ਉਵੇਂ ਹੀ ਵੱਡੀ ਹਵੇਲੀ ਅੱਲੇ ਭੱਜ ਵੱਕਾ ਲੱਗਾ ਜਾਂਦਾ ਵੇਲਾ ਖਲੋ ਕੇ ਵੇਖੇ ਨਾਲੇ ਸੋਚੇ ਜੇ ਕੱਦਾਂ ਤੇ ਗਲੀਆਂ ਦੇ ਕੱਖਾਂ ਨੂੰ ਤੁਰਨ ਆਉਂਦਾ ਹੁੰਦਾ ਤੇ ਉਹਨਾਂ ਵੀ ਭੱਜ ਵਗਣਾ ਹਾ। ਮੁੜ ਇੱਕੇ ਵਾਰੀ ਵੇਲੇ ਨੂੰ ਇੰਝ ਲੱਗਾ ਜਿਵੇਂ ਕੱਦਾਂ ਤੇ ਕੱਖ ਬੰਨੇ ਜਾਂਦੇ ਤੇ ਵੇਲਾ ਵੱਡੀ ਹਵੇਲੀ ਅਤੇ ਭੱਜ ਵਗਾ ਬੰਨੇ ਜਾਂਦੇ ਵੇਲੇ ਸੁਣਿਆ ਕੋਈ ਨਾਲ ਦਿਆਂ ਨੂੰ ਆਂਦਾ ਜਾਂਦਾ ਹਾ ਵੱਡੀ ਹਵੇਲੀ ਨਹੀਂ ਸਾਰਾ ਥੇਂ ਚੜ ਗਿਆ ਤੇ ਉਜਾੜੇ ਕੋਲ ਨਾ ਬੂੜ ਨਾ ਫਲ ਬਸ ਹੋਏ ਤੇ ਇੱਕ ਲੰਮੀ ਆਸ ਉਹ ਜਿਹੜਾ ਨਾਂਦੇ ਤੋਂ ਕੋਈ ਚਾਰ ਪੈਰ ਨੇੜੇ ਲਗਾ ਜਾਂਦਾ ਹਾ। ਆਸ ਵਾਲੀ ਗੱਲ ਸੁਣ ਉਸ ਮੰਗਰੂ ਬਹਿ ਕੇ ਡਿੱਠਾ ਤੇ ਰੋਣ ਇੱਕੇ ਬੁਲਾਰੇ ਨਾਲ ਬੋਲਿਆ ਆਸ ਅਣਜਾਣੂ ਰਸਤੇ ਦਾ ਪੱਧ ਭਾਵੇਂ ਅਗਲੇ ਪੈਰ ਤੇ ਮੰਜ਼ਲ ਤੇ ਭਾਵੇਂ ਉਮਰਾਂ ਦਾ ਟੋਰਾ ਤੇ ਉਹ ਵੀ ਅੱਡੀਆਂ ਭਾਰ ਗਾਬ ਦੇ ਖੋਪੇ ਵਿੱਚ ਕਿਹੜੀ ਆਸ ਤੇ ਕੀ ਉਡੀਕ ਸੱਚੀ ਤਾਂ ਅੱਜ ਵੇਲੇ ਕੋਲ ਹੀ ਆਏ ਜੋ ਬੇਬੇ ਮਰ ਗਈ ਤੇ ਮੋਇਆਂ ਦੀ ਆਸ ਪੂਰੇ ਹਸ਼ਰ ਦੇ ਪੱਖ ਤੇ ਖੜੀ ਖਬਰੇ ਕਿਹੜੀਆਂ ਕਹਾਂ ਤੂੰ ਐਵੇਂ ਝੱਟ ਇੱਕ ਭਾਲੂ ਦੇ ਤਿਰਤਾਂਦੇ ਕੋਲ ਸਾਡੇ ਲਿਆਈ ਕਾਲ ਸਿਰ ਉੱਤੇ ਤੇ ਕਾਵੜ ਜੇਬ ਤੇ ਕਿਉਂ ਜੇ ਬੇਬੇ ਰੰਗਿਆਂ ਦੀ ਕਾਵੜ ਦਿਲ ਵਿੱਚ ਨਹੀਂ ਜੇਬ ਤੇ ਹੁੰਦੀ ਏ ਤਾਈਓ ਤਾਂ ਇਹੋ ਜਿਹਾਂ ਦੇ ਮੂੰਹ ਘੋੜੇ ਨਹੀਂ ਮਰਦੇ। ਬੂਹਾਂ ਵੜਦਿਆਂ ਸਿੱਧੀ ਮੇਰੇ ਪੁੱਤਰ ਕੋਲ ਗਈ ਮੂੰਹ ਸਿਰ ਚੁੰਮ ਕੇ ਉਹਨੂੰ ਫੱਦੀ ਮੇਰੇ ਸਾਹਮਣੇ ਖਿਲਾਰ ਕੇ ਵਸਦੇ ਮੀਂਹ ਆਂਗ ਘਰ ਗਈ। ਸੱਤਾਂ ਦਵਾਈਆਂ ਦਾ ਜੰਮਣ ਦੀ ਬੜੀ ਰੀਝ ਆਈਆ ਇਹਨੂੰ ਕਦੀ ਧਿਆਨਿਆ ਕਦੀ ਗੋਲਿਆ ਵੀ ਇਹੀ ਭਲਾ ਨਾ ਰਾਤ ਨਾ ਪਿੱਤ ਨਾ ਰੰਗ ਨਾ ਬੋਟੀ ਜਿਵੇਂ ਅੱਖ ਦਾ ਗੋਰਾ ਇਸ ਉਮਰੇ ਬਾਲ ਭਲਾ ਇੰਝ ਦੇ ਹੁੰਦੇ ਨੇ ਉਹ ਤਾਂ ਜਿਵੇਂ ਦੇਹ ਚੜਦਾ ਪਿਆ ਫੁੱਲ ਖਿੜਦੇ ਪਏ ਹੋਣ। ਮੈਂ ਦੁਪਹਿਰੀ ਮੁਸੱਲੀਆਂ ਲੈ ਲੱਗੀ ਜਾਂਦੀ ਰੱਬ ਤੂੰ ਮੈਨੂੰ ਗਲੀ ਵਿੱਚ ਬਾਲਾਂ ਨਾਲ ਖੇਡਦਾ ਵੇਖਿਆ ਤੇ ਹਕੀਮ ਕੋਲ ਲੈ ਗਈ। ਉਸ ਵੇਖ ਕੇ ਆਖਿਆ ਇਹਨੂੰ ਹੋਰ ਕੁਝ ਵੀ ਨਹੀਂ ਦੁੱਧ ਘਿਓ ਤੇ ਖਾਣ ਪੀਣ ਰਜਮਾ ਦਿਓ ਨਹੀਂ ਤੇ ਇਸ ਆਪਣੀ ਉਮਰ ਖਾਣ ਲੱਗ ਪਾਉਣਾ ਮੁੜ ਬੇਬੇ ਕੁਝ ਦੁੱਧ ਕੋਈ ਘਿਓ ਵਾਵਾ ਸਾਰਾ ਫਲ ਤੇ ਇੱਕ ਕੁੱਕੜ ਮੇਰੀ ਘਰ ਦੀ ਨੂੰ ਦੇ ਕੇ ਆਖਣ ਲੱਗੀ ਹੱਡੂ ਗੋਹੀ ਗਲ ਗਈ ਏ ਬੰਦੇ ਨੂੰ ਕੁਝ ਤਾਂ ਧਾ ਇਤਬਾਰ ਹੋਣਾ ਚਾਹੀਦਾ ਕਿਸੇ ਲੱਗਦੇ ਤੇ ਬੰਦਾ ਦੱਸ ਹੀ ਸਕਦਾ ਹੈ ਬਈ ਮੈਥੋਂ ਰਿਹਾ ਹੀ ਆਪਣੀ ਨੂੰ ਤੂੰ ਬੋਲ। ਮੇਰੇ ਪੇਕੇ ਘਰੋਂ ਕੋਈ ਮੈਨੂੰ ਲੈਣ ਲਗਾ ਹੁੰਦਾ ਹੈ ਮੈਂ ਹੁਣ ਜਾਨੀ ਹਾਂ
ਜਾਂਦੀ ਪਈ ਨੂੰ ਮਗਰੋਂ ਸਾਧ ਕੇ ਤੇ ਤੂੰ ਬੋੜੀ ਮੈਨੂੰ, ਹਾਂ ਉਹਨਾਂ ਤੂੰ ਬੋੜੀ ਮੈਨੂੰ ਹੈ ਕਾਲ, ਨਹੀਂ ਤੇ ਅਜੇ ਤੇਰੇ ਨਾਲ ਹੋਰ ਲੜਨਾ ਹਾ। ਮੁੜ ਉਸ ਹਸਣਾ ਸੁਣੀ ਆ ਜਿਹੜਾ ਅੱਛਾ ਦੱਸ ਹੀ ਛੱਡਦਾ ਬਈ ਮੈਥੋਂ ਰਿਹਾ ਹੀ ਆਪਣੀ ਨੂੰ ਤੂੰ ਬੋੜੀ, ਹੁਣ ਮੈਨੂੰ ਹੈ ਕਾਲ, ਨਹੀਂ ਤੇ ਅਜੇ ਤੇਰੇ ਨਾਲ ਹੋਰ ਲੜਨਾ ਹਾ। ਮੋੜ ਉਸਾਂ ਜੇ ਰੱਬ ਚਾਹਿਆ ਤੇ ਮੇਰੇ ਪੇਕੇ ਘਰੋਂ ਕੋਈ ਮੈਨੂੰ ਲੈਣ ਲਗਾ ਆਉਂਦਾ, ਮੈਂ ਹੁਣ ਜਾਂਦੀ ਪਈ ਨੂੰ ਮਗਰੋਂ ਸਾਧ ਕੇ ਮੈਂ ਪੁੱਛਿਆ, ਬੇਬੇ ਖੈਰ ਤਾਂ ਹੈ ਉਦਲੀ ਲਾਮੇ, ਬਸ ਉਹਦੇ ਵੀ ਮੇਰੀ ਲੋੜ ਪੈ ਗਈ। ਆਖ ਕੇ ਬੇਬੇ ਬੂਹੋਂ ਬਾਹਰ ਨਿਕਲ ਗਈ। ਸੁਣਿਆ ਹੈ ਐਦੋਂ ਜਾਂਦੀ ਪਈ ਬਾਜ਼ਾਰ ਵਿੱਚ ਇੱਕ ਨਿੱਕਾ ਜਿਹਾ ਬਿੱਲੀ ਦਾ ਬਲੂੰਗਾ ਲਗਾ ਆਉਂਦਾ ਡਿੱਠਾ। ਉਦੋਂ ਬਾਹਰੋਂ ਚੱਲ ਕੇ ਘਰ ਹਟੇ ਆਉਂਦੇ ਛੇੜ ਵਿੱਚੋਂ ਇੱਕ ਸੱਜਰ ਮੱਝ ਅੜਿੰਗਦੀ ਹੋਈ ਭੱਜ ਵੱਗੀ। ਬੇਬੇ ਨੂੰ ਲੱਗਾ ਬਲੂੰਗੇ ਮੱਝ ਦੇ ਪੈਰ ਖਾ ਜਾਣਾ, ਤੇ ਮੁੜ ਉਹਦੇ ਕੋਲੋਂ ਅਗਾਂਹ ਗੱਲ ਪੂਰੀ ਨਾ ਹੋਈ ਤੇ ਉਹਦਾ ਰੋਣ ਇੱਕਾ ਬੁਲਾਰਾ ਉੱਚੀ ਉੱਚੀ ਢਾਈ ਮਾਰਨ ਲੱਗ ਪਿਆ। ਹੁਣ ਉਹ ਸਾਰੇ ਆਪਣੀਆਂ ਲੋੜਾਂ ਤੇ ਬੇਬੇ ਦੀ ਥੋੜ ਨੂੰ ਵੱਡੀ ਹਵੇਲੀ ਅੱਲੇ ਰੋਂਦੇ ਜਾਂਦੇ ਹਨ। ਵੇਲਾ ਜੇ ਰੋਇਆ ਨਾ ਵੀ ਤੇ ਮੂੰਹ ਭੈੜਾ ਕਰਕੇ ਵੇਂਦਾ ਜ਼ਰੂਰ ਪਿਆ ਹਾ। ਜੋ ਵੱਡੀ ਹਵੇਲੀ ਨੂੰ ਵਾਹ ਕੋਈ ਨਹੀਂ ਪਈ ਲੱਭਦੀ, ਇੰਨੇ ਵੈਣ, ਇੰਨੀਆਂ ਢਾਈ, ਇੰਨੀ ਹਯਾਤੀ ਤੇ ਇੱਕ ਮੌਤ। ਉਹ ਸੋਚਣ ਲੱਗ ਪਿਆ, ਹਯਾਤੀ ਮੌਤ ਹਯਾਤੀ ਇਹ ਹੈ ਕੀ? ਵੇਲਾ ਝਾਟਕ ਸੋਚਦਾ ਰਿਹਾ। ਟਿੰਡਾਂ ਖੂਹ ਟਿੰਡਾਂ ਮੁੜ ਆਪਣੇ ਆਪ ਨੂੰ ਵੇਖਣ ਲੱਗ ਪਿਆ। ਉਹਨੂੰ ਲੱਗਾ ਜਿਵੇਂ ਉਹਨੂੰ ਆਪਣੇ ਵਿੱਚੋਂ ਕਿਸੇ ਆਖਿਆ ਹੈ, ਤੂੰ ਹੀ ਸਭ ਕੁਝ। ਵੇਲਾ ਹੱਥਾਂ ਤੇ ਨਿੰਮੀ ਜਿਹੀ ਸੀ ਰੱਖ ਕੇ ਬੋਲਿਆ, ਜੇ ਇਹ ਸਦਾ ਕੁਝ ਮੈਂ ਹੀ ਹਾਂ, ਮੁੜ ਮੈਨੂੰ ਦੱਸ ਮੈਂ ਕੀ? ਵੇਲੇ ਮੁੜ ਆਪਣੇ ਆਪ ਕੋਲੋਂ ਪੁੱਛਿਆ। ਉਹਦਾ ਆਪਣਾ ਆਪ ਝੱਟ ਤਾਂ ਉਹਨੂੰ ਵੇਂਦਾ ਰਿਹਾ। ਮੁੜ ਨਿੰਮੂ ਜੂਣਾ ਜਿਹਾ ਬੋਲਿਆ, ਤੂੰ ਮੌਤ ਤੇ ਹਯਾਤੀ ਕੋਲ ਅਸ਼ਰ ਤੱਕ ਦਾ ਪੱਤ ਤੇ ਬਸ। ਇਹ ਸੁਣ ਕੇ ਵੇਲੇ ਦਾ ਮੂੰਹ ਰੋਣਿਕਾ ਹੋ ਗਿਆ। ਉਸ ਮੁੜ ਵੱਡੀ ਹਵੇਲੀ ਨੂੰ ਵੇਖਿਆ, ਇੰਨੇ ਵੈਣ, ਇੰਨੀਆਂ ਢਾਈ ਤੇ ਇੰਨੀ ਸਾਰੀ ਹਯਾਤੀ, ਬਸ ਇੱਕ ਮੌਤ ਤੇ ਜੇ ਮੈਂ ਮੌਤ ਹਾਂ ਤੇ ਮੁੜ ਮੈਂ ਕਿਦਾਈ ਹਵੇਲੀ ਅੱਲੇ ਇਸ਼ਾਰਾ ਕਰਕੇ ਰੱਜੀ ਪੁੱਜੀ ਤੇ ਕਿਦਾਈ ਭੁੱਖ ਮਰਦੀ ਕਿਉਂ? ਵੇਲੇ ਆਪਣੇ ਆਪ ਤੋਂ ਮੁੜ ਪੁੱਛਿਆ। ਉਹਦੇ ਆਪਣੇ ਆਪ ਉਹਨੂੰ ਆਖਿਆ, ਮੌਤ ਤੇ ਉਹਦੀ ਭੁੱਖ ਰਾਜ ਨਾਲ ਤੇਰਾ ਕੋਈ ਵਜੋਂ ਵਾਸਤਾ ਹੈ ਭਲਾ? ਇਹ ਤਾਂ ਬੰਦੇ ਤੇ ਉਹਦੀਆਂ ਕੀਤੀਆਂ ਦੀ ਸਿਰ ਪੀੜ। ਤੇਰੀ ਇਹ ਸਲਾਹ ਮੱਲੇ ਕਾਂ ਦੀ ਚੰਗੀ। ਹੁਣ ਸਿਆਲ ਦੀ ਉਹ ਰਾਤ ਅੱਧੀਓਂ ਢਲ ਗਈ ਹੈ। ਥੇਂ ਦੇ ਬੰਦੇ ਜਨਾਨੀਆਂ ਇੱਕ ਇੱਕ ਕਰਕੇ ਵੱਡੀ ਹਵੇਲੀ ਦੇ ਬੂਹੋਂ ਬਾਹਰ ਨਿਕਲੇ ਜਾਂਦੇ ਹਨ। ਕੁਝ ਪਾਲੇ ਤੋਂ ਚੱਲੇ ਤੇ ਕੁਝ ਨੀਂਦਰ ਤੇ ਠੱਕੇ। ਉਹ ਜਿਹੜਾ ਆਉਂਦੀ ਵਾਰੀ 4 ਪੈਰ ਗੇਰੇ ਆਇਆ, ਨਾਲ ਦਿਆਂ ਤੂੰ 8-10 ਪੈਰ ਪਛੇਰੇ ਸੋਚਦਾ ਜਾਵੇ। ਹਯਾਤੀ ਨੀਂਦਰ ਤੇ ਪਾਲੇ ਹੱਥੋਂ ਏਡੀ ਮਜਬੂਰ ਕਿਉਂ ਹੈ? ਇਹਨਾਂ ਦੋਵਾਂ ਰਲ ਕੇ ਪਤਾ ਨਹੀਂ ਬੰਦਿਆਂ ਕੋਲੋਂ ਅਜੇ ਕੀ ਘੋੜ ਕਰਵਾਉਣੇ ਨੇ। ਸਿਆਲ ਦੀ ਇਹ ਕੜਮੀ ਰਾਤ ਜੇ ਉਨਾਲ ਦੀ ਰਾਤ ਕੋ ਜਿੱਡੀ ਹੁੰਦੀ ਤੇ ਹੁਣ ਨੂੰ ਦੇਹ ਚੜ ਜਾਣਾ ਹਾ। ਤੇ ਮੇਰਾ ਮੋਈ ਬੇਬੇ ਨੂੰ ਵਿੱਚੇ ਛੱਡ ਕੇ ਜਾਂਦੇ ਪੈ ਦਾ ਦਿਲ ਇੰਜ ਭਾਰਾ ਤੇ ਐਡਾ ਸੌਰਾ ਕੋਈ ਨਾ ਪਾਉਣਾ। ਮੁੜ ਉਹਨੂੰ ਇੱਕੇ
ਇੱਕੇ ਵਾਰੀ ਲੱਗਾ ਜਿਵੇਂ ਉਹਦਾ ਪੁੱਤਰ ਉਹਦੇ ਸਾਹਮਣੇ ਖਲੋਤਾ ਆਂਦਾ ਪਿਆ ਏ, ਨਾ ਬਾ ਇੰਜ ਤਾਂ ਨਹੀਂ ਨਾ, ਇੰਜ ਤਾਂ ਨਾ ਕਰ। ਉਸ ਅਸਮਾਨ ਵੱਲ ਵੇਖਿਆ, ਖਿੱਤੀਆਂ ਢਲੀਆਂ ਖਲੋਤੀਆਂ, ਉਹ ਸੋਚਣ ਲੱਗ ਪਿਆ ਅੱਗੇ ਵੀ ਤਾਂ ਸਿਆਲ ਦੀਆਂ ਰਾਤਾਂ ਜਾਤੀ ਮਰਦੀ ਤੇ ਬੰਦੇ ਰਾਤ ਨੂੰ ਵੇਹ ਕਰਕੇ ਆਉਂਦੇ ਹੀ ਹਨ। ਉਹਨੂੰ ਯਾਦ ਆਇਆ ਆਪਣਾ ਪਿਓ, ਜੇ ਥੇਂ 'ਚ ਕੋਲੇ ਕੋਈ ਮਰਗ ਹੋ ਜਾਣੀ ਤੇ ਉਹ ਸ਼ਾਮ ਗਿਰਾਂ ਲੈ ਕੇ ਜਾਣਾ ਤੇ ਧੰਮੀ ਚਾਹ ਦਾ ਘੁੱਟ ਘਰੋਂ ਆ ਲੈਣਾ। ਹੁਣ ਉਹਦੇ ਨਾਲ ਦੇ ਪਾਰ ਕਰ ਗਿਆ, ਨਾ ਤਾਂ ਉਹਨੂੰ ਦਿਖਦੇ ਪਏ ਤੇ ਨਾ ਉਹ ਵੇਖੂਗਾ। ਉਹਦਾ ਮੂੰਹ ਵੱਡੀ ਹਵੇਲੀ ਅੱਲੇ ਤੇ ਕੰਡ ਨਾਰਦਿਆਂ ਲਿਆਈ, ਪਰ ਉਹਨੂੰ ਜਿਹੜੀ ਹਿੱਕੇ ਥਾਰੇ ਪਥੱਲਾ ਮਾਰੀ ਬੈਠੀ ਆਈ, ਨਾ ਆਏ ਦਾ ਸੁਰ ਨਾ ਜਾਂਦੇ ਦੀ ਸਾਰ। ਕਦੀ ਕੋਈ ਬੈਣ ਚਿਰਕੀ ਜਿਹੀ ਕੋਈ ਢਾਹ, ਹੁਣ ਉਹਨਾਂ ਬੈਣਾ ਤੇ ਢਾਈ ਦਾ ਬਾਂਬੜ ਅੰਗਾਰਾ ਬਣਿਆ ਖੜਾ ਤੇ ਅੰਗਾਰੇ ਨੂੰ ਅੱਛਾ ਤੇ ਅੰਗਾਰੇ ਨੂੰ ਸੁਆਹ ਹੋਣ ਤੇ ਕਿੰਨਾ ਕੁ ਚਿਰ ਲੱਗਦਾ ਹੈ, ਜਿੱਦਾਂ ਹਯਾਤੀ ਨੂੰ ਮੌਤ ਤੇ ਗੱਡੀ ਨੂੰ ਟੇਸ਼ਨ। ਹੁਣ ਉਹ ਮਾਂ ਦਾ ਮੂੰਹ ਘਾਟ ਤੇ ਅੱਖੀ ਨੂਟ ਕੇ ਉਹਦੀਆਂ ਗੱਲਾਂ ਯਾਦ ਕਰਕੇ ਪਤਾ ਨਹੀਂ ਇੰਨੇ ਅਥਰੂ ਕਿਦੋਂ ਲਈ ਆਉਂਦੀ ਆਈ। ਮੁੜ ਅਥਰੂਆਂ ਨੂੰ ਵੀ ਇਹ ਝਾਕਾ ਕਦੋਂ ਹੁੰਦਾ ਹੈ, ਜੋ ਅੱਖੀ ਨੂੰ ਟੀਜੀਆਂ ਨੇ ਜਾਂ ਖੁੱਲੀਆਂ। ਨਾਲੇ ਅਥਰੂ ਡੋਲੀ ਜਾਵਣ ਤੇ ਵਾਹ ਭਲਾ, ਨਹੀਂ ਤੇ ਚੱਕਦਾ ਅਥਰੂ ਝੋਲੀ ਵਿੱਚ ਅੱਗ, ਘਾਰੇ ਸੱਪ ਤੇ ਉਹ ਵੀ ਕਾਲਾ ਫਨੀਆ। ਉਹਨੂੰ ਯਾਦ ਆਈ ਉਨਾਲ ਦੀ ਉਹ ਰਾਤ ਜਦੋਂ 2:30 ਵਜੇ ਉਹਦੀ ਅੱਖ ਖੁੱਲੀ ਤੇ ਉਸ ਵੇਖਿਆ ਬੇਬੇ ਅਜੇ ਜਾਗਦੀ ਤੇ ਕੁਝ ਸੋਚਦੀ ਪਈ। ਉਹਨੂੰ ਲੱਗਾ ਇਸ ਵੇਲੇ ਤਾਈਂ ਮੇਰੇ ਵਿਵਾਹ ਤੇ ਘਰ-ਬਾਰ ਬਾਰੇ ਸੋਚਦੀ ਪਈ ਹੋਣੀ। ਇਹ ਵੇਲਾ ਭਾਰ ਭਰਮ ਵਾਲੀਆਂ ਸੋਚਣ ਤੇ ਗੌਰਨ ਦਾ ਹੁੰਦਾ ਹੈ। ਉਸ ਪੁੱਛਿਆ, ਬੇਬੇ ਅਜੇ ਜਾਗਣੀ ਹੈ? ਕਿਹੜੀ ਸੋਚ ਨੂੰ ਵੀ ਸੌਣ ਦਿੰਦੀ? ਬੇਬੇ ਉਹਨੂੰ ਇਹ ਆਖ ਕੇ ਹੈਰਾਨ ਕਰ ਛੱਡਿਆ ਆਇਆ, ਬੱਚਿਆ ਇਹ ਗਵੇੜ ਰਿਹਾ ਹੈ ਸੌਣ ਦੇਣੋਂ, ਰੱਬ ਤੂੰ ਮੈਨੂੰ ਪਤਾ ਨਾ ਲੱਗਦਾ। ਤੇ ਉਹ ਪ੍ਰਾਣਾ ਜਿਹੜਾ ਜੇਠ ਵਿੱਚ ਕੜਕਦੀ ਦੁਪਹਿਰ 2 ਕੋ ਪਦ ਫਾਟ ਕੇ ਨਾਲ ਦੇ ਪਿੰਡੋਂ ਆਇਆ ਹਾ। ਬੱਚਿਆ ਕੋਈ ਕਿਸੇ ਅੱਲੇ ਐਵੇਂ ਤੇ ਨਹੀਂ ਆ ਜਾਂਦਾ, ਕੋਈ ਲੋੜ ਕੋਈ ਥੋੜ ਜਾਂ ਕੋਈ ਰੀਝ ਉਹਦੇ ਕੋਲ ਬਈ। ਬਾਬਾ ਬਹੁਤ ਅੱਛੇ, ਲੋੜ ਥੋੜ ਤੇ ਰੀਝ। ਜੇ ਉਹ ਭੁੱਖਾ ਭਾਣਾ ਹੱਟ ਜਾਂਦਾ, ਜਿਹਨੂੰ ਉਸ ਕੜਮੇ ਡੇਰੇਦਾਰ ਇਹ ਆਖ ਕੇ ਪਿਛਾਂ ਘਰ ਛੱਡਿਆ ਹਾ, ਜੋ ਤੇਰਾ ਪਿਓ ਘਰ ਕੋਈ ਨਹੀਂ, ਨਿਰਾ ਧੁੱਪ ਦੇ ਸੇਕ ਤੂੰ ਜੁੱਸਾ ਬਚਾਉਣ ਵਾਸਤੇ ਖਾਣ ਪੀਣ ਉਹਨਾਂ ਤੋਂ ਪੁੱਛਿਆ, ਛਾਲਾ ਨੌਕਰ ਵੀ ਕੋਈ ਬੰਦੇ ਦਾ ਪੁੱਤਰ ਹੀ ਹੋਵੇ, ਨਹੀਂ ਤੇ ਭੜ ਭੱਜ ਜਾਂਦੇ ਨੇ। ਕੜਮੇ ਇਹ ਨਾ ਸੋਚਿਆ ਉਹ ਵੀ ਤਾਂ ਏਡੀ ਦੂਰੋਂ ਧੁੱਪ ਦਾ ਸੇਕ ਤਰ ਕੇ ਹੀ ਆਇਆ ਹੈ। ਬੱਚਿਆ ਜੇ ਧੁੱਪ ਦਾ ਸੇਕ ਕਰੋਧੀ ਤੇ ਮੁੜ ਬੰਦਾ ਕਰੋਧ। ਵੇਖੇ ਨਾ, ਜੇ ਮੈਂ ਉਸ ਕੜਮੇ ਨੂੰ ਮਗਰੋਂ ਘਾਲ ਕੇ ਪੁਰਾਣਾ ਪਿਛਾ ਨਾ ਸਦਾਉਂਦੀ ਤੇ ਪੁੱਤਰ ਉਹ ਸੋਚਣਾ ਕੋਈ ਨਾ, ਜੋ ਤੇਰਾ ਪਿਓ ਘਰੋਂ ਜਾਣ ਲੱਗਾ ਅੰਨ ਪਾਣੀ ਵੀ ਨਾਲੇ ਲੈ ਜਾਂਦਾ। ਭਲਾ ਤੇਰੇ ਪਿਓ ਦੀ ਚੌਧਰ ਵਾਲੀ ਝੋਲੀ ਵਿਹਲੀ ਨਾ ਹੀ ਹੋ ਜਾਣੀ। ਬੰਦਾ ਜਿੱਡਾ ਵੀ ਚੰਗਾ ਹੋਵੇ, ਚੌਧਰੀ ਉਹਨੂੰ ਉਹਦਾ ਝੁੱਲਾ ਹੀ ਚੌਧਰੀ ਉਹਨੂੰ ਉਹਦਾ ਚੁੱਲ੍ਹਾ ਹੀ ਬਣਾਉਂਦਾ ਤੇ ਜਾਗਦੇ ਚੁੱਲ੍ਹੇ ਨਸੀਬਾਂ ਆ। ਬੇਬੇ ਇਸ ਨਿੱਕੀ ਜਿਹੀ ਗੱਲ ਤੈਨੂੰ ਸਾਰੀ ਰਾਤ ਸੀਟ ਤੇ ਖੜੀ ਰੱਖਿਆ। ਉਸ ਨੀਂਦਰ
ਤੇ ਹੈਰਤ ਦੇ ਵਿਚਲੇ ਸਨ ਖਲੋਤੇ ਬੁਲਾਰੇ ਨਾਲ ਆਖੇ, ਬੱਚਿਆ ਕੰਨਾਂ ਨੂੰ ਹੱਥ ਲਾ, ਤੋਬਾ ਕਰ, ਇਹ ਨਿੱਕੀ ਜਿਹੀ ਨਹੀਂ ਵੱਡੀ ਸਾਰੀ ਗੱਲ ਹੈ। ਇਹ ਗੱਲਾਂ ਮੇਰੀਆਂ ਗੱਲਾਂ ਨਹੀਂ, ਪੂਰਾ ਵਸੇਬ ਹੁੰਦਾ ਹੈ। ਇਹ ਗੱਲਾਂ ਮੁੱਕਣ ਤੇ ਵਸੇਬ ਮੁੱਕ ਜਾਂਦੇ। ਗੱਲ ਦਾ ਭਾਰ ਭਰਮ ਬੰਦਿਆਂ ਦੀ ਸੋਚ ਹੁੰਦਾ ਹੈ, ਜਿੱਡੀ ਕੁ ਸੋਚ ਓਡਾ ਕੁ ਭਾਰ ਭਰਮ। ਬੱਚਿਆ ਇਹ ਗੱਲਾਂ ਪਟੋਲੇ ਹੁੰਦੇ ਨੇ, ਇਹਨਾਂ ਨੂੰ ਪਟੋਲਿਆਂ ਵਾਂਗੀ ਸਾਂਭ ਰੱਖੀਦਾ, ਜਾਂ ਪਟੋਲੇ ਖੜਾ ਲੈ ਉਹਦਾ ਆਪਣਾ ਹੱਕ ਖੜੀ। ਮੁੜ ਉਹਨੂੰ ਪਥੱਲਾ ਮਾਰੀ ਬੈਠੀ ਨੂੰ ਯਾਦ ਆਇਆ, ਬੇਬੇ ਉਹਦਾ ਸਿਰ ਦੀ ਝੋਲੀ ਵਿੱਚ ਰੱਖ ਲਿਆ ਹਾ। ਉਹਦੇ ਸਿਰ ਨੂੰ ਪੋਲਾ ਘੁੱਟਦੀ ਹੋਈ ਠੰਡਾ ਸਾਹ ਮਾਰ ਕੇ ਬੋਲੀ, ਬੱਚਿਆ ਕੁਝ ਵੇਲੇ ਹੁੰਦੇ ਨੇ ਜਦੋਂ ਮਾਵਾਂ ਦਾ ਪਿਆਰ ਡੁੱਲਦਾ ਪਿਆ ਦਿਸਦਾ ਹੈ। ਅੱਲਾ ਬਖਸ਼ੇ ਤੇਰੀ ਦਾਦੀ ਜਦੋਂ ਕੋਈ ਗੱਲ ਕੰਨਾਂ ਰੰਗ ਮੇਰੇ ਹਾਂ ਤੇ ਰੱਖਣੀ ਹੁੰਦੀ ਆਈ, ਮੇਰਾ ਸਿਰ ਆਪਣੀ ਇੰਝ ਹੀ ਰੱਖ ਲੈਂਦੀ ਤੇ ਮੁੜ ਨਾਲੇ ਗੱਲਾਂ ਕਰਦੀ, ਨਾਲੇ ਮੇਰੇ ਮੂੰਹ ਅੱਲੂ ਵੇਖਦੀ ਨਾ। ਬੱਚਿਆ ਉਹ ਵੇਖਣ ਜਿਵੇਂ ਉਹ ਦੀ ਪਈ ਦੇ ਅੱਖੀ ਮਰਦਾ ਤੇ ਮਿਰਾਜ ਦੀ ਰਾਤ ਉਡੀਕਦੀ ਪਈ ਹੋਵੇ, ਬਰਸ਼ਾਂ ਤੇ ਆਵਣ ਵਾਲਾ ਆਉਣੋਂ ਗਿਆ। ਬੱਚਿਆ ਮੈਂ ਵੀ ਆਪਣੀ ਸੱਸ ਨੂੰ ਬੇਬੇ ਯਾਦ ਹੈ, ਜਿਵੇਂ ਸਾਰਾ ਥੇਂ ਮੈਨੂੰ ਬੇਬੇ ਸੱਦਾ ਹੈ। ਪੁੱਤਰ ਤੇਰੀ ਦਾਦੀ ਨੂੰ ਵੀ ਸਾਰੀ ਵਸਤੋਂ ਨਿੱਕਿਆਂ ਤੇ ਉਹਦੇ ਤੋਂ ਵੱਡਿਆਂ ਵੀ ਬੇਬੇ ਹੀ ਆਖਣਾ। ਬੱਚਿਆ ਜਦੋਂ ਤੂੰ ਠਈ ਹੈ ਉਦੋਂ ਮੇਰਾ ਮੂੰਹ ਕੁਰਮਾਣਾ ਵੇਖ ਕੇ ਬੇਬੇ ਦੀ ਆਖੀ ਨਹੀਂ ਭੁੱਲਦੀ। ਪੁੱਤਰ ਧੀਆਂ ਤਾਂ ਚੁੱਲ੍ਹੇ ਦੀ ਆਸ ਤੇ ਰੱਬ ਦੀ ਰਹਿਮਤ ਦਾ ਇਤਬਾਰ ਹੁੰਦੀਆਂ। ਇਹ ਜੀਵਨ ਜੋਗੀਆਂ ਜਦੋਂ ਧੀਵਣ ਉਦੋਂ ਮੂੰਹ ਪੈਦਾ ਨਹੀਂ ਕਰੀਦਾ, ਉਦੋਂ ਮੂੰਹ ਪੈਦਾ ਨਹੀਂ ਕਰੀਦਾ। ਅੱਗੇ ਜਦੋਂ ਮੈਂ ਆਖਿਆ ਬੇਬੇ ਧੀਆਂ ਤਾਂ ਆਂਦੇ ਨੇ ਪਰਾਇਆ ਧਨ ਹੁੰਦਾ ਹੈ, ਤੇ ਪਰਾਏ ਧਨ ਦੀ ਕੀ ਆਸ ਤੇ ਕਿਆ ਸ਼ੁਕਰ। ਮੁੜ ਬੇਬੇ ਮੇਰਾ ਮੱਥਾ ਚੁੰਮ ਕੇ ਕਿੱਡੇ ਪਿਆਰ ਨਾਲ ਆਖਿਆ, ਹਾ ਧੀਆਂ ਧਨ ਪਰਾਇਆ ਵਾਲੀ ਗੱਲ ਕਿਸੇ ਐਵੇਂ ਕਰ ਛੱਡੀ ਹੈ। ਬੱਚਿਆ ਧੀਆਂ ਬਸ ਧਨ ਹੁੰਦਾ ਹੈ, ਉਹ ਧਨ ਜਿਹੜਾ ਪੇਕੀ ਤੇ ਸਹੁਰੀ ਦੋਵਾਂ ਲਾਵਾਂ ਤੋਂ ਨਾ ਮੁੱਕਦਾ ਤੇ ਨਾ ਹੀ ਖੜੀਦਾ। ਜਿਹੜੇ ਦਿਨ ਹੋਏ ਕੋਲ ਵੱਡੇ ਰੁੱਖ ਤੇ ਵਿਹੜੇ ਕੋਲ ਮਾਂ ਮੁੱਕਣਾ, ਉਸੇ ਦਿਨ ਛਾਂ ਦੇ ਸੁੱਖ ਮਾਰ ਜਾਣਾ। ਮੁੜ ਬੇਬੇ ਮੇਰਾ ਮੱਥਾ ਚੁੰਮ ਕੇ ਬੜੇ ਯਕੀਨ ਨਾਲ ਆਖਿਆ, ਮੇਰੀ ਬਖਤਾਂ ਵਾਲੀ ਧੀ, ਵਿਹੜੇ ਵਿੱਚੋਂ ਮਾਂ ਤੇ ਰੱਬ ਸੱਚੇ, ਦੋਵੇਂ ਕੋਲੋਂ ਵੱਡੇ ਰੁੱਖ ਕਦੋਂ ਮੁੱਕਣ ਦੇਣੇ। ਬੱਚਿਆ ਆਪਣੇ ਜਿਉਂਦਿਆਂ ਆਪਣੇ ਵਿਹੜੇ ਵਿੱਚ ਇੰਨੀ ਕੁ ਮਾਂ ਜੋੜ ਛੱਡੀ ਜੋ ਆਉਣ ਵਾਲੀਆਂ 7 ਪੀੜ੍ਹੀਆਂ ਨੂੰ ਛਾਂ ਦਾ ਸੁੱਖ ਲੱਭਣਾ ਨਾ ਪਵੇ। ਮੁੜ ਬੇਬੇ ਇੱਕ ਹੋਰ ਗੱਲ ਕਰਨ ਤੋਂ ਬਾਅਦ ਆਖਿਆ, ਬੱਚਿਆ ਉੱਠੇ ਨਾ, ਮੂੰਹ ਤੇ ਪਾਣੀ ਦੇ ਛੱਟੇ ਮਾਰ ਕੇ ਆ, ਉਨੀਂਦਰੇ ਦੀ ਧੂੜ ਵਿੱਚ ਕਿਦਾਈ ਮੇਰੀ ਗੱਲ ਖੜਾ ਨਾ ਬਣੇ, ਜਿਵੇਂ 7 ਬਾਦਸ਼ਾਹੀਆਂ ਦਾ ਖਜ਼ਾਨਾ ਮੇਰੀ ਝੋਲੀ ਵਿੱਚ ਰੱਖੀ ਹੋਵੇ। ਮੁੜ ਉਸ ਬੋਲਣਾ ਕਿੱਡਾ ਮਿੱਠਾ ਬੁਲਾਰਾ ਹਾ ਤੇਰੀ ਦਾਦੀ ਦਾ। ਜਿਹੜਿਆਂ ਡੇਰਿਆਂ ਦੇ ਪੁਰਾਣੇ ਕੋਈ ਵੀ ਭੁੱਖ ਤਸ ਲੈ ਕੇ ਹਟ ਜਾਣਾ, ਉਹ ਡੇਰੇ ਉਹਨਾਂ ਪੁਰਾਣਿਆਂ ਦੇ ਨਾਲ ਹੀ ਤੁਰ ਉਹਨਾਂ ਪੁਰਾਣਿਆਂ ਦੇ ਨਾਲ ਹੀ ਤੁਰ ਪਾਉਂਦੇ ਨੇ। ਸਿਰ ਤੇ ਭੰਡਕ ਚਾਹ ਕੇ ਬਨੀਜੇ ਡੇਰੇ ਵਿਹੜੇ ਨਾਲ ਛੱਡ ਗਏ। ਮਸੀਤ ਰੱਬ ਦਾ ਘਰ ਤੇ ਡੇਰਾ ਮਖਲੂਕ। ਡੇਰੇ ਤੇ ਮਸੀਤ ਦਾ ਕੋਈ ਸੀਰ ਤਾਂ ਹੈ ਨਾ। ਡੇਰਾ ਭਤੀਜਾ ਜਿਵੇਂ ਮਸੀਤ, ਡੇਰਾ ਭਤੀਜਾ ਜਿਵੇਂ ਮਸੀਤ ਭਤੀਜੀ। ਭਤੀਜਾ
ਇਹ ਆਪਣਾ ਮਸੀਤ ਇਹ ਦੁਪਹਿਰਾਂ ਹਨੇਰ ਵਾਲੀ ਗੱਲ ਹੋਰ ਕਿਹੜੀ ਹੋਣੀ। ਛਾਲਾ ਭੰਡਤ ਕਿਸੇ ਦੇ ਮਗਰ ਨਾ ਲੱਗ ਜਾਵੇ, ਭਣੀਜਾ ਮੋਏ ਤੋਂ ਵੀ ਪਈਏ ਪਾ। ਵਸਦੀਆਂ ਮਸੀਤਾਂ ਤੇ ਵਸਦੇ ਡੇਰੇ ਦੱਸਦੇ ਨੇ ਵੀ ਉਜਾੜ ਅਜੇ ਇਸ ਵਸੋਂ ਤੋਂ ਦੂਰ। ਸਾਰੀ ਰਾਤ ਵਿੱਚ ਪਾਲੀ ਵਾਰੀ ਵੇਲੇ ਉਹਨੂੰ ਜਿਹੜੀ ਕਿ ਠਾਰੇ ਥੱਲਾ ਮਾਰੀ ਬੈਠੀ ਆਈ ਆਪਣੀ ਥਾਂ ਤੋਂ ਉੱਠੀ ਕੇ ਮਾਂ ਦੇ ਪੈਰ ਚੁੰਮ ਰੋਂਦੀ ਨੂੰ ਦੇਖਿਆ। ਜੇ ਉਦੋਂ ਕੁੱਕੜ ਬਾਂਧ ਦੇ ਕੇ ਰਾਤ ਨੂੰ ਆਖਿਆ ਬਸ ਕਰ, ਬੇਬੇ ਨੂੰ ਬੜਾ ਰੋ ਲਏ, ਹੁਣ ਜੱਟ ਆਪਣੇ ਆਪ ਨੂੰ ਵੀ ਰੋ ਲਾ, ਤੈਨੂੰ ਵੀ ਪੇਕੇ ਘਰੋਂ ਕੋਈ ਸੱਦਣ ਆਇਆ। ਵੇਲਾ ਸੋਚਣ ਲੱਗ ਪਿਆ, ਰਾਤ ਬੇਬੇ ਰਾਤ ਮੋੜੋ ਦੇਖਿਆ, ਚੌਦਵੀਂ ਦਾ ਚੰਨ ਉੜ ਕੇ ਬਰਾਂਡੇ ਹੇਠ ਫੁੱਲਾਂ ਵਾਲੀ ਰਜਾਈ ਵਿੱਚੋਂ ਮੰਜੀ ਤੇ ਪਈ ਬੇਬੇ ਦਾ ਗੁਲਾਬ ਵਾਂਗ ਖਿੜਿਆ ਖੜਾ ਮੂੰਹ ਵੇਂਦਾ ਨਾਲੇ ਰੋਂਦਾ ਪਿਆ। ਹਾਂ, ਜਿਵੇਂ ਆਖੂਏ ਰਾਤ ਤਾਂ ਕੱਲ ਮੁੜ ਆ ਜਾਣੀ, ਪਰ ਇਹ ਚਿਹਰਾ, ਇਹ ਨੂਰ, ਇਹ ਲਾਟਾਂ, ਇਹ ਬੰਦਾ ਮੁੜ ਨਸੀਬਾਂ। ਵੇਲਾ ਚੰਨ ਨੂੰ ਦੇਖੇ ਨਾਲੇ ਸੋਚੇ ਇਹ ਕੜਮਾ ਤਾਂ ਰੋਂਦਾ ਹੱਸਦੇ ਨਾਲੋਂ ਵੀ ਸੋਹਣਾ ਲੱਗਦਾ ਪਿਆ। ਉਹਦੇ ਵਿੱਚੋਂ ਹੀ ਕਿਸੇ ਉਹਨੂੰ ਆਖਿਆ, ਹੁਣ ਆਪ ਰੋਂਦਾ ਹੱਸਦੇ ਨਾਲੋਂ ਤੇ ਮੋਇਆ ਜਿੰਦੇ ਨਾਲੋਂ ਸੋਹਣਾ। ਉਹਨੂੰ ਮਾਂ ਦੇ ਪੈਰਾਂ ਤੇ ਸਿਰ ਰੱਖ ਕੇ ਰੋਂਦੀ ਪਈ ਨੂੰ ਕਿਸੇ ਆ ਕੇ ਰੋਣ ਕੇ ਬੁਲਾਰੇ ਨਾਲ ਆਖਿਆ, ਬੇਬੇ ਆਹ ਦੁੱਧ ਦਾ ਕੀ ਕਰਨਾ? ਢੋਰਾਂ ਪੱਠੇ ਕੋਈ ਨਹੀਂ ਖਾਦੇ, ਖੁਰਲੀਆਂ ਉਵੇਂ ਦੀਆਂ ਉਵੇਂ ਭਰੀਆਂ ਪਈਆਂ ਨੇ, ਪਰ ਦੁੱਧ ਅੱਗੇ ਜਿੰਨਾ ਪੂਰਾ ਹੀ। ਉਸ ਮਾਂ ਦੇ ਪੈਰਾਂ ਤੋਂ ਸਿਰ ਚਾਹ ਕੇ ਉਹਦੇ ਨੂੰ ਇੰਝ ਵੇਖਿਆ ਜਿਵੇਂ ਪੁੱਛਦੀ ਪਈ ਹੋਵੇ, ਤੈਨੂੰ ਯਤੀਮ ਨੂੰ ਤੇਰੀ ਮਾਂ ਮਰਨ ਮਗਰੋਂ ਜਦੋਂ ਬੇਬੇ ਘਰ ਲਿਆਂਦਾ ਹਾਂ, ਮੇਰੇ ਜਿੱਡਾ ਹੀ ਹਾਂ, ਰਲ ਕੇ ਖੇਡੇ, ਰਲ ਕੇ ਵੱਡੇ ਹੋਏ, ਮੈਂ ਭੈਣ ਤੂੰ ਬੇਬੇ ਕਿਵੇਂ? ਮੈਂ ਭੈਣ ਤੂੰ ਬੇਬੇ ਕਿਵੇਂ? ਉਹ ਉੱਚੀ ਉੱਚੀ ਰੋਵਣ ਲੱਗ ਪਿਆ। ਰੋਂਦੀਆਂ ਅੱਖੀਂ ਆਂਦੀਆਂ ਪਈਆਂ ਹਨ, ਹੁਣ ਤੂੰ ਬੇਬੇ, ਹੁਣ ਤੂੰ ਬੇਬੇ। ਉਸ ਉੱਠ ਕੇ ਉਹਨੂੰ ਗਲ ਨਾਲ ਲਾ ਲਿਆ, ਸਿਰ ਚੁੰਮ ਕੇ ਹੌਲੀ ਜਿਹੀ ਆਖਿਆ, ਹੁਣ ਮੈਂ ਬੇਬੇ। ਹੁਣ ਵੇਲੇ ਦਾ ਮੂੰਹ ਪੈਰਾ ਕੋਈ ਉਹ ਵੇਂਦਾ ਪਿਆ ਹਾਂ, ਉਹ ਵੇਂਦਾ ਪਿਆ ਹਾਂ, ਉਹ ਵੇਂਦਾ ਪਿਆ ਹਾਂ, ਉਹ ਦੌਰਾ ਦੁੱਧ ਦਾ ਉਵੇਂ ਭਰਿਆ ਪਿਆ ਹਾਂ, ਜਿਵੇਂ ਬੇਬੇ ਡਰਦੀ ਆਈ, ਜਿੰਦੇ ਵਿੱਚੋਂ 5-7 ਬਿੱਲੀਆਂ, 4-5 ਕੁੱਤੇ ਨਿੱਤ ਰਲ ਕੇ ਦੁੱਧ ਪੀਂਦੇ ਹਨ, ਪਰ ਅੱਜ ਉਹ ਸਾਰੇ ਦੁੱਧ ਵੱਲੋਂ ਵੇਂਦੇ ਵੀ ਨਾ ਪਏ। ਮੰਜੀ ਅੱਲੇ ਮੂੰਹ ਤੇ ਦੁੱਧ ਅੱਲੇ ਕੰਡ ਕਰਕੇ ਇੱਕ ਕਤਾਰ ਸਿਰ ਸੱਟ ਕੇ ਬੈਠੇ। ਉਹ ਪੁਰਾਣਾ ਬੰਦਿਆਂ ਨੂੰ ਤੇ ਉਹਦੀ ਘਰ ਦੀ ਜਨਾਨੀਆਂ ਨੂੰ ਚਾਹ ਜਿਹੜੀ ਉਹਨਾਂ ਨਾਲ ਦੇ ਪਿੰਡੋਂ ਆਪਣੇ ਘਰੋਂ ਪਕਾ ਕੇ ਲਿਆਂਦੀ ਆਏ ਪਿਵਾਉਂਦੇ ਨਾਲੇ ਦਿੰਦੇ ਬੰਦੇ ਨੇ। ਦੇ ਫਜਰਾਂ ਦੀ ਝੋਲੀ ਵਿੱਚੋਂ ਨਿਕਲਦਾ ਤੇ ਧੀ ਆਪਦੀ ਚਾਦਰ ਮਾਂ ਦੇ ਪੈਰਾਂ ਵਿੱਚ ਰੱਖ ਕੇ ਬੇਬੇ ਵਾਲੀ ਲੁਕਾਰ ਤੇ ਲੈਂਦੀ ਪਈ। ਵੇਲਾ ਉੱਚੀ ਸਾਰੀ ਇਹ ਆਖ ਕੇ ਤੁਰ ਪਿਆ, ਇੱਥੋਂ ਨਾ ਮਾਂ ਮੁੱਕਣਾ ਹੈ ਤੇ ਨਾ ਹੀ ਵੱਡਿਆਂ ਦੁੱਖਾਂ ਦੀ ਛਾਂ ਦਾ ਸੁੱਖ। ਤੁਸੀਂ ਰਾਏ ਸਾਹਿਬ ਦੀ ਕਹਾਣੀ ਸੁਣੀ, ਜਿਹੜੀ ਕਹਾਣੀ ਹੈ ਨਾ ਕੋਈ ਛਪੀ ਹੋਈ ਹੈ ਬਲਕਿ ਕਿਤਾਬ ਛਪੀ ਹੋਈ ਹੈ। ਤੇ ਡਾਕਟਰ ਸਾਹਿਬ ਔਰ ਗੁਰੇਜ਼ ਸਾਹਿਬ ਇਹ ਦੱਸਣ ਕਿ ਜੀ ਆਇਆ
ਕੋਈ ਤੁਹਾਡੀ ਇਸ ਬਾਰੇ ਪਾਲਿਸੀ ਕੀ ਹੈ ਫਿਰ ਜਿਹਦੇ ਅਸੀਂ ਚੱਲਦੇ ਹਾਂ ਕਿਉਂਕਿ ਬਾਕੀ ਬਾਤ ਇਹ ਹਾਂਜੀ, ਹੁੰਦਾ ਹੈ ਮੇਰਾ- ਕਿ ਜੀ ਹਲਕੇ 'ਚ ਜਿਹੜਾ ਹੈ ਜਾਂ ਬਾਕੀ ਪਾਰਟਨਰ ਮੈਂ ਤੇ ਪੰਜਾਬੀ ਪੰਜਾਬੀ ਅਦਬੀ ਸੰਗਤ ਜਿਹੜਾ ਮੈਂ ਮੇਰਾ ਖਿਆਲ ਕੋਈ 82 'ਚ ਜਾਣਾ ਸ਼ੁਰੂ ਕੀਤਾ ਸੀ